ਅੱਜ ਅਸੀਂ ਅੰਟਾਰੀਓ ਦੇ ਸ਼ਹਿਰ ਟੋਰਾਂਟੋ ਵਿਖੇ 에ਅਰ ਕੈਨੇਡਾ ਸੈਂਟਰ ਵਿੱਚ ਖੜੇ ਹਾਂ, ਜਿੱਥੇ ਪੀਫਾ ਅਵਾਰਡ ਹੋ ਰਿਹਾ ਹੈ, ਪੰਜਾਬੀ ਫਿਲਮ ਅਕੈਡਮੀ ਅਵਾਰਡ। ਮੈਨੂੰ ਤਾਂ ਬੜਾ ਵਧੀਆ ਨਹੀਂ ਲੱਗਿਆ ਜੀ। ਬੜਾ ਵਧੀਆ ਦਾ ਮਤਲਬ ਕੀ ਹੈ ਜੀ? ਮਤਲਬ ਇਹ ਕਿ ਜਿਹੜੇ ਹਿਸਾਬ ਨਾਲ ਇਹਨਾਂ ਨੇ ਚਰਚਾ ਕੀਤੀ ਸੀਗੀ ਹੈ ਨਾ, ਉਸ ਹਿਸਾਬ ਦੇ ਨਾਲ ਅਸੀਂ ਦੇਖਣ ਆਏ ਸੀਗੇ ਇੱਥੇ, ਪਰ ਉਹ ਕੁਛ ਸਾਨੂੰ ਇੱਥੇ ਨਜ਼ਰ ਨਹੀਂ ਆਇਆ ਇੱਥੇ ਹੈਗਾ। ਅਤੇ ਵੈਸੇ ਟਿਕਟ ਜਿਹੜੀ ਲਾਈ ਆ ਉਹ ਫਜ਼ੂਲ ਹੀ ਗਈ ਇੱਥੇ, ਬੜਾ ਕੁਛ ਮਜ਼ਾ ਜਿਹਾ ਨਹੀਂ ਆਇਆ। ਹਾਲ ਕਿੰਨਾ ਕੁ ਭਰਿਆ ਸੀਗਾ ਤੁਹਾਡੇ ਮੁਤਾਬਕ? ਮੇਰੇ ਹਿਸਾਬ ਨਾਲ ਤਾਂ ਜੀ 20 ਤੋਂ 25% ਤੋਂ ਵੱਧ ਨਹੀਂ ਹੋ ਸਕਦਾ ਜੀ। ਅਤੇ ਤੁਸੀਂ ਕੀ ਇਸ ਸ਼ੋਅ ਨੂੰ ਸਮਝਦੇ ਕਿ ਫੀਫਾ ਸੀ ਫਿਰ ਜਾਂ ਪੀਪਾ ਸੀ? ਮੇਰੇ ਹਿਸਾਬ ਨਾਲ ਤਾਂ ਪੀਪਾ ਹੀ ਸੀ ਜੀ। ਪੀਪੇ ਦਾ ਮਤਲਬ ਪੰਜਾਬੀ ਜਿਹੜਾ ਪੀਪਾ ਖੜਕਾਉਂਦੇ ਹੁੰਦੇ ਆ ਅਤੇ ਵਿੱਚ ਹੁੰਦਾ ਕੁਛ ਨਹੀਂ। ਹੁੰਦਾ ਕੁਛ ਨਹੀਂ। ਹਾਂਜੀ, ਜਿਵੇਂ ਐਡਵਰਟਾਈਜ਼ਮੈਂਟ 'ਚ ਕਿਹਾ ਗਿਆ ਸੀ ਕਿ ਸ਼ੋਅ ਦੀ ਮੇਨ ਅਟਰੈਕਸ਼ਨ ਧਰਮਿੰਦਰ ਅਤੇ ਓਮਪੁਰੀ ਹੋਣਗੇ, ਅਤੇ ਉਹਨਾਂ ਦੀ ਕੋਈ ਵੀ ਪਰਫਾਰਮੈਂਸ ਨਹੀਂ ਸੀ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਸੇ ਗੱਲ ਤੋਂ ਤਾਂ ਹੈਰਾਨ ਆ ਕਿ ਜਿਹੜਾ ਕੁਛ ਕਿਹਾ ਹੋਇਆ ਸੀਗਾ ਹੈ ਨਾ, ਵੀ ਉਹ ਕੁਛ ਤਾਂ ਇਹਨਾਂ ਨੇ ਕੁਛ ਕੀਤਾ ਹੀ ਨਹੀਂ। ਧਰਮਿੰਦਰ ਨੇ ਤਾਂ ਸਿਰਫ ਬੈਠ ਕੇ ਆਪਣਾ ਸ਼ੋਅ ਦੇਖਿਆ, ਜਾਂ ਕਿ ਇਹੀ ਕਹਿ ਸਕਦੇ ਹਾਂ ਨਾ, ਪਰ ਉਹਨਾਂ ਦਾ ਤਾਂ ਨਾ ਓਮਪੁਰੀ ਦਾ ਆਪਾਂ ਕੋਈ ਪਰਫਾਰਮੈਂਸ ਦੇਖੀ ਆ, ਨਾ ਧਰਮਿੰਦਰ ਦੀ ਦੇਖੀ ਆ। ਸੋ ਇਸ ਗੱਲ ਤੋਂ ਆਪਾਂ ਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਦਾ ਕੀ ਹਿਸਾਬ ਕਿਤਾਬ ਸੀਗਾ। ਇੰਨੇ ਕੁ ਲੋਕ ਤਾਂ ਜਾਣ ਕੇ 3-4 ਹਜ਼ਾਰ ਲੋਕ ਤਾਂ ਕਬੱਡੀ ਦਾ ਮੈਚ ਦੇਖਣ ਆ ਜਾਂਦੇ ਹੈਗੇ, ਈਵਨ ਦੋ ਕਿ ਹਾਊਸਫੁੱਲ ਹੁੰਦਾ, ਕਈ ਵਾਰ 10-10 ਹਜ਼ਾਰ ਹੁੰਦੇ ਆ। ਪਰ ਇੱਥੇ ਧਰਮਿੰਦਰ, ਓਮਪੁਰੀ ਅਤੇ ਪੰਜਾਬੀ ਫਿਲਮਾਂ ਦੇ ਮਸ਼ਹੂਰ ਐਕਟਰ, ਐਕਟਰੈਸ, ਕਮੇਡੀਅਨ ਇਕੱਠੇ ਹੋਏ ਸੀ, ਅਤੇ ਉਹ ਸਿਰਫ 3 ਤੋਂ 4 ਹਜ਼ਾਰ ਲੋਕ ਹੀ ਇਕੱਠੇ ਕਰ ਸਕੇ। ਕੀ ਕਰਨਾ? ਪਤਾ ਨਹੀਂ ਕੀ ਕਾਰਨ ਹੋ ਸਕਦਾ, ਮੈਨੂੰ ਤਾਂ ਸਮਝ ਨਹੀਂ ਆਈ ਇਹਨਾਂ ਦੀ। ਲੋਕੀ ਇੰਨੇ ਘੱਟ ਆਏ, ਉਹਦਾ ਕਾਰਨ ਕੀ ਸੀ? ਕਿ ਪਬਲਿਸਿਟੀ ਘੱਟ ਹੋ ਸਕੀ ਜਾਂ ਹੋਰ ਕੋਈ ਕਾਰਨ ਸੀ? ਮੇਰੀ ਵੀ ਸਮਝ ਤੋਂ ਬਾਹਰ ਹੈ ਜੀ। ਇੱਥੇ ਕੋਈ ਨੋਰਮਲ ਸ਼ੋਅ ਹੁੰਦੇ ਆ ਅਤੇ ਇੱਕ ਇਕੱਲਾ 1-2 ਸਟਾਰ ਆਉਣ, 4-4, 5-5 ਹਜ਼ਾਰ ਬੰਦਾ ਆ ਜਾਂਦਾ ਜੀ ਬਿਨਾਂ ਐਡਵਰਟਾਈਜ਼ਮੈਂਟ ਤੋਂ। ਇਹ 2 ਕਾਰਨ ਰਹੇ ਹੋਣਗੇ ਮੇਰੇ ਖਿਆਲ 'ਚ, ਕਿ ਜਾਂ ਤਾਂ ਲੋਕਾਂ ਨੂੰ ਯਕੀਨ ਨਹੀਂ ਸੀ ਕਿ ਇੰਨਾ ਵਧੀਆ ਸ਼ੋਅ ਹੋਏਗਾ, ਉਹਨਾਂ ਨੂੰ ਕਨਸੈਪਟਸ ਕਲੀਅਰ ਨਹੀਂ ਸੀਗਾ, ਕਿਉਂਕਿ ਕਦੀ ਇੱਦਾਂ ਦਾ ਅਵਾਰਡ ਸ਼ੋਅ ਕਦੀ ਹੋਇਆ ਨਹੀਂ, ਜਾਂ ਤਾਂ ਮਿਊਜ਼ੀਕਲ ਸ਼ੋਅ ਹੁੰਦੇ ਆ, ਇੱਦਾਂ ਦੇ ਹੁੰਦੇ ਪ੍ਰੋਗਰਾਮ। ਦੂਜਾ ਮੇਰੇ ਖਿਆਲ 'ਚ ਡਾਊਨਟਾਊਨ ਦਾ ਵੀ ਇੱਕ ਫੈਕਟਰ ਸੀ, ਕਿਉਂਕਿ ਆਪਣੇ ਲੋਕ ਉੱਧਰ ਬਰੈਂਪਟਨ, ਮਿਸਾਗਾ 'ਚ ਜਨਤਾ ਆਪਣੀ ਰਹਿੰਦੀ ਹੈ, ਉੱਥੇ ਜਿਹੜੇ ਹਾਲ ਨੇ 4000, 5000 ਦੀ ਕਪੈਸਿਟੀ ਵਾਲੇ, ਉੱਥੇ ਪਾਰਕਿੰਗ ਫ੍ਰੀ ਹੈ ਜੀ, ਜਾਣਾ ਸੌਖਾ ਲੱਗਦਾ। ਇਸ ਕਰਕੇ ਲੋਕ ਉੱਥੇ ਜਾਣਾ ਪਸੰਦ ਕਰਦੇ ਆ, ਇੱਥੇ ਆਉਣ ਨੂੰ ਥੋੜ੍ਹਾ ਝਿਜਕਦੇ ਆ। ਕਈ ਕਾਰਨ ਹੋ ਸਕਦੇ ਆ, ਹੁਣ ਮੈਨੂੰ ਪਤਾ ਨਹੀਂ, ਪਰ ਐਨੀਵੇ ਜੋ ਵੀ ਸੀ ਆਪਾਂ ਤਾਂ ਸ਼ੋਅ ਕਰਨਾ ਸੀ, ਕੀਤਾ। ਕਿਉਂਕਿ ਪੰਜਾਬੀਆਂ ਦਾ ਸ਼ੋਅ ਸੀ, ਜਿਹਦਾ ਪੰਜਾਬੀ ਸ਼ਾਇਦ ਕੁਝ ਪੂਰੀ ਤਰ੍ਹਾਂ ਨਹੀਂ ਜੁੜ ਪਾਏ ਇਸ ਵਾਰੀ, ਅਤੇ ਅਗਲੀ ਵਾਰੀ ਸ਼ਾਇਦ ਪੂਰੀ ਤਰ੍ਹਾਂ ਪੰਜਾਬੀ ਜੁੜਨਗੇ ਨਾਲ, ਅਤੇ ਫਿਰ ਇਹ ਜਿਹੜਾ ਉਪਰਾਲਾ ਜਿਹੜਾ ਹੋਰ ਵਧੀਆ ਜ਼ਿਆਦਾ ਕਾਮਯਾਬ ਹੋ ਸਕਦਾ ਜੀ। ਅਤੇ ਸਾਰੇ ਪ੍ਰੋਪਰ ਉਪਰਾਲਾ ਕਰਨ, ਪ੍ਰੋਪਰ ਔਰਗੇਨਾਈਜ਼ ਹੋਵੇ, ਹੋਰ ਜ਼ਿਆਦਾ ਵਧੀਆ ਔਰਗੇਨਾਈਜ਼ ਹੋਊਗਾ। ਕਿ ਫਸਟ ਟਾਈਮ ਹੁੰਦਾ, ਕਮੀਆਂ ਕਾਫੀ ਰਹਿ ਜਾਂਦੀਆਂ ਮਾੜੀ ਮੋਟੀਆਂ, ਲੇਕਿਨ ਉਸ ਦੇ ਬਾਵਜੂਦ ਵੀ ਮਤਲਬ ਬਹੁਤ ਵਧੀਆ ਸਟੈਪ ਸੀਗਾ, ਅਤੇ ਬਹੁਤ ਵਧੀਆ ਕਾਮਯਾਬੀ ਸੀਗੀ ਸ਼ੋਅ ਦੀ। ਅਸੀਂ ਗੱਲ ਨਹੀਂ, ਸਾਨੂੰ ਆਪ ਨਹੀਂ ਇੰਨਾ ਪਤਾ ਸੀ ਐਕਚੁਅਲੀ, ਆਉਣ ਤੋਂ ਪਹਿਲਾਂ ਅਸੀਂ ਰੈਡੀ ਨਹੀਂ ਸੀਗੇ, ਕਿਉਂਕਿ ਪਹਿਲਾਂ ਕੋਈ ਇਸ ਫਸਟ ਐਕਸਪੀਰੀਅੰਸ, ਪਰ ਨੈਕਸਟ ਟਾਈਮ ਅਸੀਂ ਪੂਰੀ ਸਪੋਰਟ ਕਰਾਂਗੇ, ਇਸ ਤੋਂ ਬਾਅਦ ਸਪੋਰਟ ਕਰਾਂਗੇ। ਹਾਂਜੀ, ਦੇਖੋ ਜੀ, ਪਹਿਲਾ ਐਫਰਟ ਸੀਗਾ, ਰਜਿੰਦਰ ਸੈਣੀ ਹੁਣਾਂ ਨੇ ਕੋਸ਼ਿਸ਼ ਕੀਤੀ ਆ, ਅਤੇ ਮੇਰੇ ਹਿਸਾਬ ਨਾਲ ਤਾਂ ਚੰਗੀ ਕੋਸ਼ਿਸ਼ ਹੈ ਜੀ। ਤੁਹਾਨੂੰ ਕਿਹੋ ਜਿਹਾ ਸ਼ੋਅ ਲੱਗਾ? I think it was really good. It was really exciting. It was good and exciting too. It was really fun. It was really good. I really liked it. Amazing. I actually lost my voice because of it was awesome. Yeah. I loved it. I like Give Girls part the most. कपिल और कुकी भाई ने तो कमाल ही करती है जी। शो तो पहले कभी देखा, सारा शो बड़ी अच्छी तरह होल्ड किया है भाई, बहुत ही अच्छी कॉमेडी थी। It was excellent and rocking, full of thrill and entertainment. I really enjoyed it thoroughly. Each and every moment I enjoyed. It was, I feel personally, I feel it was much better than IFA. शो बहुत अच्छा लगा। ये ਪੰਜਾਬੀਆਂ ਵਾਸਤੇ, ਪੰਜਾਬੀ ਭਾਸ਼ਾ ਵਾਸਤੇ, ਪੰਜਾਬੀ ਸੱਭਿਆਚਾਰ ਵਾਸਤੇ, ਜੇ ਪੰਜਾਬੀ ਸਿਨੇਮੇ ਵਾਸਤੇ ਇਹ ਇਤਿਹਾਸਕ ਦਿਨ ਸੀ, ਔਰ ਇਸ ਇੱਕ ਟਰਨਿੰਗ ਪੁਆਇੰਟ ਕਹਿ ਸਕਦੇ ਹਾਂ ਕਿ ਆਈਫਾ ਦੇ ਪੱਧਰ ਦਾ ਇੱਕ ਪੀਫਾ ਜਿਹੜਾ ਪੰਜਾਬੀ ਫਿਲਮਾਂ ਦਾ ਅਵਾਰਡ ਸਮਾਗਮ ਹੋਇਆ, ਅਤੇ ਇਹ ਸਾਡੇ ਲਈ, ਪੰਜਾਬੀਆਂ ਲਈ ਬਹੁਤ ਫਖਰ ਵਾਲੀ ਗੱਲ ਹੈ। ਅਸੀਂ ਰਜਿੰਦਰ ਸੈਣੀ ਨੂੰ, ਪ੍ਰਵਾਸੀ ਗਰੁੱਪ ਨੂੰ ਇਸ ਗੱਲ ਲਈ ਵਧਾਈ ਦਿੰਦੇ ਹਾਂ ਕਿ ਉਹਨਾਂ ਨੇ ਐਡਾ ਵੱਡਾ ਬੀੜਾ ਚੁੱਕਿਆ ਔਰ ਸਿਰੇ ਲਾਇਆ। ਬਹੁਤ ਮੁਸ਼ਕਿਲਾਂ ਸੀ ਇਹਦੇ 'ਚ, ਅਤੇ ਉਮੀਦ ਕਰਦੇ ਹਾਂ ਕਿ ਇਸ ਨਾਲ ਪੰਜਾਬੀ ਬੋਲੀ ਨੂੰ, ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਸਿਨੇਮੇ ਨੂੰ ਕੋਈ ਵੱਡਾ ਹੁਲਾਰਾ ਮਿਲੇਗਾ।